ਪਾਕਿਸਤਾਨ ਅਮਰੀਕਾ ਦੇ ਨਾਲ ਜ਼ੀਰੋ ਟੈਰਿਫ ਤੇ ਵਪਾਰ ਕਰਨ ਦਾ ਰੀਝਵੰਤ ਤੇ ਟਰੰਪ ਦਾ ਪਾਕਿਸਤਾਨ ਭਾਰਤ ਬਾਰੇ ਨਵਾਂ ਤਾਜ਼ਾ ਬਿਆਨ। ਭਾਰਤ ਦੇ 5 ਨਹੀਂ 6 ਜਹਾਜ਼ ਮਾਰ ਕੇ ਸੁੱਟੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀ ਕਾਮਰਾ 에ਅਰਬੇਸ ਤੇ 에ਅਰਫੋਰਸ ਦੇ ਜਵਾਨਾਂ ਨਾਲ ਗੱਲਬਾਤ। ਭਾਰਤੀ ਅਟੋਮਿਕ ਵੈਪਨਸ ਦੀ ਪਹੁੰਚਣ ਦੀ ਪੜਚੋਲ ਕੀਤੀ ਜਾਏ, ਪਾਕਿਸਤਾਨੀ ਫਾਰਨ ਆਫਿਸ ਦੀ ਮੰਗ। ਭਾਰਤ ਨੇ ਐਮਾਜ਼ਨ ਸਮੇਤ ਈ-ਕਾਮਰਸ ਪਲੇਟਫਾਰਮਸ ਦੇ ਉੱਤੇ ਪਾਕਿਸਤਾਨੀ ਝੰਡੇ ਤੇ ਉਹਦੇ ਤਰ੍ਹਾਂ ਦੀਆਂ ਬਣੀਆਂ ਬਾਕੀ ਸ਼ੈਵਾਂ ਵੇਚਣ ਤੇ ਪਾਬੰਦੀ ਲਾ ਦਿੱਤੀ ਤੇ 1.5 ਸਾਲ 'ਚ ਦੂਜੇ ਮੁਲਕਾਂ ਦੇ ਵਿੱਚ ਮੰਗਣਗੇ 5,500 ਫਕੀਰ। ਪਾਕਿਸਤਾਨ ਡੀਪੋਰਟ ਬਹੁਤਿਆਂ ਦਾ ਤਾਲੁਕ ਸਿੰਧ ਦੇ ਨਾਲ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮਲੀ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਅਪਡੇਟ ਪਾਕਿਸਤਾਨ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਔਰ ਜੀ ਆਇਆਂ ਨੂੰ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕਰਨੇ ਹਾਂ। ਸੋ ਜੁਆਇਨ ਕਰੋ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹਨਾਂ ਖਬਰਾਂ ਨਾਲ ਚੱਲਦੇ ਹਾਂ, ਪਰ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹੈ 408 722 7698 408 722 7698। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਜਿਹੜੇ ਕਿ ਅੱਜ ਕੱਲ ਗੋਲਫ ਤੇ ਫੇਰੇ ਤੇ ਨੇ, ਉਹ ਕਤਰ ਪਹੁੰਚੇ ਨੇ। ਕਤਰ ਪਹੁੰਚ ਕੇ ਉਹਨਾਂ ਨੇ ਅਮਰੀਕੀ ਫੌਜੀਆਂ ਦੇ ਨਾਲ ਗੱਲਬਾਤ ਕੀਤੀ ਔਰ ਤਕਰੀਰ ਕੀਤੀ। ਆਪਣੀ ਤਕਰੀਰ ਰਾਹੀਂ ਉਹਨਾਂ ਨੇ ਆਖਿਆ ਕਿ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ, ਪਰ ਮੈਂ ਕਹਿ ਰਿਹਾ ਹਾਂ ਕਿ ਪਿਛਲੇ ਹਫ਼ਤੇ ਪਾਕਿਸਤਾਨ ਔਰ ਭਾਰਤ ਦੇ ਆਪਸੀ ਵਿਗੜੇ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ ਦੇ ਸੁਧਾਰ ਦੇ ਵਿੱਚ ਮੈਂ ਮਦਦ ਕੀਤੀ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਖਿਆ ਕਿ ਇੱਕ ਹੀ ਰਾਤ ਦੇ ਵਿੱਚ ਦੁਨੀਆ ਨੇ ਵੇਖਿਆ ਕਿ ਦੋਵੇਂ ਮੁਲਕਾਂ ਦੇ ਉੱਤੇ ਮਿਜ਼ਾਈਲ ਵਰਨ ਡੈ ਪਏ ਔਰ ਦੋਵੇਂ ਅੱਗ ਦੇ ਖੂਹ ਵੱਲ ਨੂੰ ਜਾ ਰਹੇ ਸਨ। ਅਸੀਂ ਚਾਹੁੰਦੇ ਹਾਂ ਕਿ ਅਸੀਂ ਵਪਾਰ ਦੇ ਮਾਮਲੇ ਦੇ ਵਿੱਚ ਦੋਹਾਂ ਨੂੰ ਅੱਗੇ ਲੈ ਕੇ ਆਈਏ ਔਰ ਮੇਰੀ ਦਿੱਤੀ ਇਹ ਆਫਰ ਜਿਹੜੀ ਇਹ ਦੋਵੇਂ ਮੁਲਕਾਂ ਦੇ ਵਾਸਤੇ ਖੁਸ਼ੀ ਦਾ ਸਬਬ ਹੋਏਗੀ। ਮੈਂ ਉਮੀਦ ਕਰਨਾ ਹਾਂ ਕਿ ਦੋਵੇਂ ਮੁਲਕ ਜੰਗ ਦੇ ਕੰਢਿਓਂ ਵਾਪਸ ਆ ਗਏ ਹੋਣਗੇ ਔਰ ਹੁਣ ਅੱਗੇ ਆਉਣ ਵਾਲਾ ਚੰਗਾ ਵੇਲਾ ਜਿਹੜਾ ਉਹਦੇ ਬਾਰੇ ਸੋਚਣ ਦੇ ਹੋਣਗੇ। ਯਾਦ ਰਵੇ ਕਿ ਡੋਨਲਡ ਟਰੰਪ ਹੋਣਾ ਦਾ ਇਹ ਬਿਆਨ ਐਨ ਉਸ ਵੇਲੇ ਆਇਆ ਹੈ ਜਦੋਂ ਕੁਝ ਘੰਟੇ ਹੀ ਪਹਿਲਾਂ ਭਾਰਤ ਤੋਂ ਜੇ ਸ਼ੰਕਰ ਉਹਨਾਂ ਨੇ ਆਖਿਆ ਸੀਗਾ ਕਿ ਪਾਕਿਸਤਾਨ ਦੇ ਨਾਲ ਸਿਰਫ ਅੱਤਗਰਦੀ ਤੇ ਪਾਣੀ ਦੇ ਮਾਮਲਿਆਂ ਤੇ ਗੱਲ ਹੋਏਗੀ। ਜੇ ਪਾਕਿਸਤਾਨ ਨੂੰ ਕਸ਼ਮੀਰ ਦੇ ਮਾਮਲੇ ਤੇ ਗੱਲ ਕਰਨ ਦਾ ਚਾਹ ਆ ਤੇ ਉਹ ਆਪਣੇ ਕਬਜ਼ੇ 'ਚ ਆਇਆ ਕਸ਼ਮੀਰ ਵਿਹਲਾ ਕਰ ਦੇਵੇ, ਉਹ ਸਾਡਾ ਹੱਕ ਬਣਦਾ, ਅਸੀਂ ਲੈ ਲਾਂਗੇ। ਪਾਕਿਸਤਾਨ ਵੱਲੋਂ ਜੇ ਸ਼ੰਕਰ ਦੇ ਬਿਆਨ ਦੇ ਜਵਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਵਾਬ ਨਹੀਂ ਦਿੱਤਾ ਗਿਆ। ਇਧਰ ਪਾਕਿਸਤਾਨ ਨੇ ਡੋਨਲਡ ਟਰੰਪ ਹੋਣਾ ਵੱਲੋਂ ਵਪਾਰ ਦੀ ਆਫਰ ਦੇ ਉੱਤੇ ਆਖਿਆ ਕਿ ਪਾਕਿਸਤਾਨ ਅਮਰੀਕਾ ਦੇ ਨਾਲ ਜ਼ੀਰੋ ਟੈਰਿਫ ਰੇਟ ਦੇ ਉੱਤੇ ਕੰਮ ਕਰਨ ਵਾਸਤੇ ਤਿਆਰ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਪਾਸੇ ਦਾ ਵਪਾਰ ਆ ਜਿਹੜਾ ਉਹ ਅੱਗੇ ਵਧੇ। ਅਮਰੀਕੀ ਪ੍ਰੈਜ਼ੀਡੈਂਟ ਵੱਲੋਂ ਪਾਕਿਸਤਾਨ ਨੂੰ ਵਪਾਰ ਦੀ ਜਿਹੜੀ ਆਫਰ ਦਿੱਤੀ ਗਈ ਸੀਗੀ, ਪਾਕਿਸਤਾਨੀ ਜ਼ਿੰਮੇਦਾਰ ਇਸ ਬਾਰੇ ਗੱਲਬਾਤ ਕਰਨ ਵਾਸਤੇ ਛੇਤੀ ਹੀ ਅਮਰੀਕੀ ਜ਼ਿੰਮੇਦਾਰਾਂ ਦੇ ਨਾਲ ਰਾਬਤਾ ਕਰਨਗੇ। ਪਾਕਿਸਤਾਨ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਸ਼ੈਵਾਂ ਅਮਰੀਕਾ 'ਚ ਜ਼ੀਰੋ ਟੈਰਿਫ ਤੇ ਔਰ ਅਮਰੀਕੀ ਸ਼ੈਵਾਂ ਨੂੰ ਪਾਕਿਸਤਾਨ ਦੀਆਂ ਮੰਡੀਆਂ ਦੇ ਵਿੱਚ ਪਹੁੰਚ ਜ਼ੀਰੋ ਟੈਰਿਫ ਤੇ ਦੇਣ ਦੇ ਰੀਝਵੰਦ ਹਾਂ। ਇਸ ਮਾਮਲੇ ਦੇ ਉੱਤੇ ਪਾਕਿਸਤਾਨ ਨੇ ਆਖਿਆ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਚੱਲ ਰਹੀ ਲੜਾਈ ਨੂੰ ਰੁਕਵਾਉਣ ਵਾਸਤੇ ਡੋਨਲਡ ਟਰੰਪ ਹੋਣਾ ਨੇ ਬੜਾ ਖਾਸ ਕਿਰਦਾਰ ਅਦਾ ਕੀਤਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਕੱਲ ਪਾਕਿਸਤਾਨ 에ਅਰ ਫੋਰਸ ਦੇ ਸਭ ਤੋਂ ਵੱਡੇ 에ਅਰ ਬੇਸ ਕਾਮਰਾ ਗਏ, ਜਿੱਥੇ ਉਹਨਾਂ ਨੇ ਪਾਕਿਸਤਾਨ 에ਅਰ ਫੋਰਸ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ। ਉੱਥੇ ਉਹਨਾਂ ਨੇ ਉਹਨਾਂ ਨਾਲ ਤਕਰੀਰ ਵੀ ਕੀਤੀ ਔਰ ਇਸ ਤਕਰੀਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਭਾਰਤ ਦੇ ਇਸ ਲੜਾਈ ਦੇ ਵਿੱਚ 5 ਨਹੀਂ 6 ਲੜਾਕਾ ਹਵਾਈ ਜਹਾਜ਼ ਮਾਰ ਕੇ ਸੁੱਟੇ ਨੇ। ਪਾਕਿਸਤਾਨੀ ਉਡਾਰੂ ਫੌਜ ਦੀ ਜਿੱਥੇ ਉਹਨਾਂ ਨੇ ਤਾਰੀਫ ਕੀਤੀ, ਉੱਥੇ ਹੀ ਉਹਨਾਂ ਨੇ ਜਵਾਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦਾ ਆਖਣਾ ਸੀਗਾ ਕਿ ਇੱਕ ਰਾਤ ਦੇ ਵਿੱਚ ਹੀ ਅਸੀਂ ਭਾਰਤ ਦੇ ਦੁਨੀਆ ਭਰ ਦੇ ਨਾਲ ਕੀਤੇ ਗਏ ਅਰਬਾਂ ਡਾਲਰਾਂ ਦੇ ਅਸਲੇ ਸਮਝੌਤਿਆਂ ਦੇ ਉੱਤੇ ਪਾਣੀ ਫੇਰ ਦਿੱਤਾ। ਭਾਰਤ ਨੂੰ ਉਮੀਦ ਹੈ ਕਿ ਜੰਗ ਦਾ ਜਿਹੜਾ ਬੁਖਾਰ ਚੜਿਆ ਸੀਗਾ ਉਹ ਹੁਣ ਉਤਰ ਗਿਆ ਹੋਏਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਆਖਿਆ ਕਿ ਅਸੀਂ ਜੰਗ ਦੇ ਵਿੱਚ ਪਹਿਲ ਨਹੀਂ ਕੀਤੀ, ਪਰ ਜਦੋਂ ਕੋਈ ਸ਼ੈ ਸਾਡੇ ਉੱਤੇ ਥੱਪ ਦਿੱਤੀ ਗਈ ਤੇ ਫਿਰ ਉਹਦਾ ਜਵਾਬ ਬੜੇ ਸਵੱਲੇ ਢੰਗ ਦੇ ਨਾਲ ਦੇਣਾ ਜਾਣਦੇ ਆ ਔਰ ਪਾਕਿਸਤਾਨ ਨੇ ਜਦੋਂ ਜਵਾਬ ਦਿੱਤਾ ਤੇ ਫਿਰ ਇਸ ਜਵਾਬ ਨੂੰ ਪੂਰੀ ਦੁਨੀਆ ਨੇ ਵੇਖਿਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਪਾਕਿਸਤਾਨੀ ਉਡਾਰੂ ਫੌਜ ਦੇ ਜਵਾਨਾਂ ਦਾ ਹੌਸਲਾ ਵਧਾਉਂਦਿਆਂ ਹੋਇਆਂ ਆਖਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਮੁਲਕ ਦੀ ਫੌਜ ਦੁਨੀਆ ਦੀ ਬਿਹਤਰੀਨ ਫੌਜ ਹੈ ਔਰ ਦੁਨੀਆ ਦੀਆਂ ਸਭ ਤੋਂ ਵਧੀਆ ਫੌਜਾਂ ਦੇ ਵਿੱਚੋਂ ਇੱਕ ਸ਼ੁਮਾਰ ਹੁੰਦੀ ਹੈ। ਇਹਨੇ ਹਰ ਮੌਕੇ ਤੇ ਆਪਣੀ ਅਹਿਲੀਅਤ ਸਾਬਤ ਕੀਤੀ ਹੈ। ਭਾਰਤ ਵੱਲੋਂ ਪਾਕਿਸਤਾਨ ਦੇ ਅਟੋਮਿਕ ਵੈਪਨਸ ਨੇ ਜਿਹੜੇ ਉਹਨਾਂ ਉੱਤੇ ਇਲਜ਼ਾਮ ਲਾਇਆ ਗਿਆ ਸੀਗਾ ਕਿ ਉਹਨਾਂ ਦੀ ਲੀਕੇਜ ਜਾਂ ਚੋਰੀ ਦੇ ਬਾਰੇ ਜਾਂਚ ਕੀਤੀ ਜਾਏ।
ਇੰਟਰਨੈਸ਼ਨਲ ਐਟੋਮਿਕ ਐਨਰਜੀ ਕਮਿਸ਼ਨ ਔਰ ਇੰਟਰਨੈਸ਼ਨਲ ਐਟੋਮਿਕ ਏਜੰਸੀ ਨੇ ਪਾਕਿਸਤਾਨੀ ਸਾਰੇ ਐਟੋਮਿਕ ਅਸਾਸੇ ਨੇ ਜਿਹੜੇ ਉਹਨਾਂ ਦਾ ਦੌਰਾ ਕੀਤਾ ਔਰ ਉਸ ਤੋਂ ਬਾਅਦ ਆਪਣੇ ਵੱਲੋਂ ਇਹ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਦੇ ਸਾਰੇ ਅਸਾਸੇ ਬਿਲਕੁਲ ਮਹਿਫੂਜ਼ ਨੇ ਔਰ ਪੂਰੀ ਸਿਕਿਉਰਿਟੀ 'ਚ ਨੇ। ਪਰ ਹੁਣ ਪਾਕਿਸਤਾਨ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਵਿੱਚ ਐਟੋਮਿਕ ਵੈਪਨਸ, ਉਹਨਾਂ ਦੇ ਨਕਸ਼ੇ ਔਰ ਉਹਨਾਂ ਦੇ ਨਾਲ ਜੁੜੇ ਔਜ਼ਾਰ ਨੇ ਜਿਹੜੇ, ਉਹਨਾਂ ਦੀ ਚੋਰੀ ਦੇ ਮਾਮਲੇ ਸਾਹਮਣੇ ਆਣ ਡੇ ਨੇ। ਲੋੜ ਹੈ ਕਿ ਭਾਰਤੀ ਐਟੋਮਿਕ ਵੈਪਨਸ ਨੇ ਜਿਹੜੇ, ਉਹਨਾਂ ਦੀ ਜਾਂਚ ਕੀਤੀ ਜਾਏ। ਇਹ ਬਿਆਨ ਆਇਆ ਹੈ ਪਾਕਿਸਤਾਨੀ ਫਾਰਨ ਆਫਿਸ ਵੱਲੋਂ ਔਰ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਦਾ ਆਖਣਾ ਹੈ ਕਿ ਅਸੀਂ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਦਿੱਤੇ ਜਾ ਰਹੇ ਗੈਰ ਜ਼ਿੰਮੇਦਾਰ ਬਿਆਨ ਨੇ ਜਿਹੜੇ, ਉਹਨਾਂ ਦੀ ਨਿੰਦਿਆ ਕਰਨੇ ਹੈ। ਇਥੋਂ ਜ਼ਾਹਰ ਹੁੰਦਾ ਹੈ ਕਿ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਹੈ ਔਰ ਪਾਕਿਸਤਾਨ ਵੱਲੋਂ ਦਿੱਤਾ ਜਵਾਬ ਉਹਨੂੰ ਹਜ਼ਮ ਨਹੀਂ ਹੋ ਰਿਹਾ। ਪਾਕਿਸਤਾਨ ਦੀਆਂ ਸਾਰੀਆਂ ਫੌਜੀ ਤਾਕਤਾਂ ਆਪਣੇ ਮੁਲਕ ਦੀ ਸਾਂਭ ਸੰਭਾਲ ਔਰ ਰੱਖਿਆ ਦੇ ਵਾਸਤੇ ਬਿਲਕੁਲ ਰੈਡੀ ਨੇ। ਅਸੀਂ ਭਾਰਤ ਦੇ ਨਾਲ ਨਾ ਪਹਿਲਾਂ ਪਹਿਲ ਕੀਤੀ ਸੀ, ਨਾ ਹੁਣ ਕਰਾਂਗੇ, ਪਰ ਜਦੋਂ ਵੀ ਸਾਡੇ ਉੱਤੇ ਕੋਈ ਜੰਗ ਜਾਂ ਕੋਈ ਲੜਾਈ ਲਾਗੂ ਕੀਤੀ ਗਈ ਤੇ ਉਦੋਂ ਤੋਂ ਪਰਾਂ ਨਹੀਂ ਹੋਵਾਂਗੇ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਦਾ ਇਹ ਵੀ ਆਖਣਾ ਸੀਗਾ ਕਿ ਪਾਕਿਸਤਾਨ ਦਿੱਲੀ ਤਰ੍ਹਾਂ ਕਿਸੇ ਐਟੋਮਿਕ ਬਲੈਕਮੇਲਿੰਗ 'ਚ ਨਹੀਂ ਆਏਗਾ ਔਰ ਅਸੀਂ ਆਪਣੇ ਹੱਕ ਦਾ ਦਿਫਾ ਕਰਨਾ ਜਾਣਦੇ ਹਾਂ। ਭਾਰਤ ਹੋਣ ਵਾਲੀਆਂ ਤਾਜ਼ਾ ਖਬਰਾਂ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਭਾਰਤ ਨੇ ਐਮਾਜ਼ੋਨ ਸਮੇਤ ਕਈ ਹੋਰ ਵੈਬਸਾਈਟਸ ਜਿਹੜੀਆਂ ਕਿ ਈ-ਕਾਮਰਸ ਦਾ ਹਿੱਸਾ ਨੇ, ਉਹਨਾਂ ਉੱਤੇ ਪਾਬੰਦੀ ਲਾ ਦਿੱਤੀ ਹੈ ਕਿ ਉਹ ਪਾਕਿਸਤਾਨੀ ਝੰਡੇ ਨਾ ਵੇਚਣ, ਪਾਕਿਸਤਾਨੀ ਝੰਡੇ ਦੇ ਨਕਸ਼ੇ ਦੇ ਉੱਤੇ ਬਣੀਆਂ ਹੋਰ ਸ਼ੈਵਾਂ ਜਿਹੜੀਆਂ ਉਹ ਨਾ ਵੇਚਣ ਔਰ ਇਸ ਕੰਮ ਦੇ ਉੱਤੇ ਰੋਕ ਲਾਈ ਜਾਏ। ਭਾਰਤ ਵੱਲੋਂ ਇਹ ਬਕਾਇਦਾ ਸਰਕਾਰੀ ਪੱਧਰ ਦੇ ਉੱਤੇ ਐਲਾਨ ਕੀਤਾ ਗਿਆ ਹੈ ਔਰ ਭਾਰਤ ਤੋਂ ਵਪਾਰ ਦੇ ਜਿਹੜੇ ਵਜ਼ੀਰ ਨੇ ਹਾਲਾਤ ਜੋਸ਼ੀ ਹੋਣੇ, ਉਹਨਾਂ ਨੇ ਆਖਿਆ ਕਿ ਇਹ ਬੇਹਿੱਸੀ ਕਿਸੇ ਸੂਰਤ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਇੱਕ ਹਫ਼ਤਾ ਪਹਿਲਾਂ ਚੱਲਦੀ ਲੜਾਈ ਤੋਂ ਬਾਅਦ ਵੀ ਛੇੜਛਾੜ ਜਿਹੜੀ ਉਹ ਚੱਲ ਰਹੀ ਹੈ, ਜਦਕਿ ਇੰਡੀਆ ਦੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ CCPA ਨੇ ਐਮਾਜ਼ੋਨ ਇੰਡੀਆ, ਐਸਟੀ, ਫਲਿੱਪਕਾਰਟ, ਯੂਹਾਈ ਇੰਡੀਆ, ਦਾ ਫਲੈਗ ਕੰਪਨੀ ਔਰ ਫਲੈਗ ਕਾਰਪੋਰੇਸ਼ਨ ਨੂੰ ਪਾਕਿਸਤਾਨੀ ਝੰਡੇ, ਇਹਦੇ ਨਾਲ ਜੁੜੀਆਂ ਸ਼ੈਵਾਂ, ਮਗਸ ਔਰ ਬਾਕੀ ਸਾਰੀਆਂ ਆਈਟਮ ਜਿਨ੍ਹਾਂ ਦੇ ਉੱਤੇ ਪਾਕਿਸਤਾਨੀ ਝੰਡਾ ਜਾਂ ਉਹਦਾ ਨਕਸ਼ਾ ਛਪਿਆ ਹੈ ਉਹ ਵੇਚਣ ਤੋਂ ਰੋਕ ਲਾ ਦਿੱਤੀ ਹੈ ਔਰ ਮਨਾ ਕੀਤਾ ਹੈ। ਕੰਜ਼ਿਊਮਰ ਆਫ ਇੰਡੀਆ ਟ੍ਰੇਡਸ ਨੇ ਇਸ ਬਾਰੇ ਆਖਿਆ ਹੈ ਕਿ ਇੰਡੀਆ ਦੇ ਕਾਨੂੰਨ ਦੀ ਇਸੇ ਤਰ੍ਹਾਂ ਪਾਸਦਾਰੀ ਕੀਤੀ ਜਾਏ ਔਰ ਜੇ ਇਹਨਾਂ ਕੰਪਨੀਆਂ ਨੇ ਭਾਰਤ ਦੇ ਵਿੱਚ ਵਪਾਰ ਕਰਨਾ ਹੈ ਤੇ ਉਹਨਾਂ ਨੂੰ ਆਪਣੇ ਪਲੇਟਫਾਰਮਸ ਦੇ ਉੱਤੇ ਪਾਕਿਸਤਾਨੀ ਝੰਡੇ ਔਰ ਇਹਦੇ ਨਾਲ ਜੁੜੀਆਂ ਸ਼ੈਵਾਂ ਵੇਚਣ ਦੇ ਪੇਜ ਇੰਡੀਆ ਦੇ ਵਿੱਚ ਬਲੌਕ ਕਰਨੇ ਪੈਣਗੇ ਔਰ ਇਹਨਾਂ ਸ਼ੈਵਾਂ ਨੂੰ ਭਾਰਤ ਦੇ ਵਿੱਚ ਉਹ ਸੇਲ ਆਊਟ ਨਹੀਂ ਕਰ ਸਕਦੇ। ਯਾਦ ਰਵੇ ਕਿ ਭਾਰਤ ਵੱਲੋਂ ਇਹ ਕੰਮ ਐਨ ਉਸ ਵੇਲੇ ਕੀਤਾ ਗਿਆ ਹੈ ਜਦੋਂ ਅਮਰੀਕਾ ਇਹ ਜ਼ੋਰ ਦੇ ਰਿਹਾ ਕਿ ਦੋਵੇਂ ਮੁਲਕ ਆਪਸ ਦੇ ਵਿੱਚ ਵਪਾਰ ਦੇ ਮਾਮਲੇ ਤੇ ਇੱਕ ਮੇਜ਼ ਤੇ ਬਹਿ ਕੇ ਅੱਗੇ ਵਧਣ। ਪਿਛਲੇ 1.5 ਸਾਲ ਤੋਂ ਪਾਕਿਸਤਾਨ ਦੇ ਵਿੱਚ ਇਹੋ ਜਿਹੇ 5,500 ਲੋਕਾਂ ਨੂੰ ਦੂਜੇ ਮੁਲਕਾਂ 'ਚੋਂ ਡੀਪੋਰਟ ਕੀਤਾ ਗਿਆ ਹੈ, ਜਿਹੜੇ ਪਾਕਿਸਤਾਨ 'ਚੋਂ ਵਿਜ਼ਿਟ ਵੀਜ਼ਾ, ਜ਼ਿਆਰਤ ਵੀਜ਼ਾ ਜਾਂ ਇਸ ਤਰ੍ਹਾਂ ਦਾ ਰਲਦਾ ਮਿਲਦਾ ਕੋਈ ਵੀਜ਼ਾ ਲੈ ਕੇ ਦੂਜੇ ਮੁਲਕਾਂ 'ਚ ਗਏ, ਪਰ ਉੱਥੇ ਜਾ ਕੇ ਉਹਨਾਂ ਨੇ ਮੰਗਣ ਦਾ ਕੰਮ ਕੀਤਾ। ਇਹੋ ਜਿਹੇ 5,500 ਲੋਕਾਂ ਦੇ ਵਿੱਚੋਂ ਬਹੁਤਿਆਂ ਦਾ ਤਾਲੁਕ ਪਾਕਿਸਤਾਨ ਦੇ ਸੂਬਾ ਸਿੰਧ ਦੇ ਨਾਲ ਹੈ। ਦੂਜਾ ਨੰਬਰ ਲੈਂਦੇ ਪੰਜਾਬ ਦਾ ਹੈ ਔਰ ਤੀਜੇ ਨੰਬਰ ਦੇ ਉੱਤੇ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਆਉਂਦਾ ਹੈ। ਪਾਕਿਸਤਾਨ ਦੇ FIA ਦੇ ਮਹਿਕਮੇ ਯਾਨੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਜ਼ਿੰਮੇਦਾਰਾਂ ਦਾ ਆਖਣਾ ਹੈ ਕਿ ਡੀਪੋਰਟ ਕੀਤੇ ਗਏ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਕੇ ਜਿਨ੍ਹਾਂ ਨੇ ਦੁਬਾਰਾ ਕਾਨੂੰਨ ਦੀ ਖਿਲਾਫਵਰਜ਼ੀ ਕੀਤੀ, ਨਵੇਂ ਬਣਾਏ ਗਏ ਕਾਨੂੰਨਾਂ ਦੇ ਤਹਿਤ ਇਹਨਾਂ ਦੇ ਪਾਸਪੋਰਟ ਨੇ ਜਿਹੜੇ ਉਹ ਕੈਂਸਲ ਕਰ ਦਿੱਤੇ ਜਾਣਗੇ ਔਰ ਇਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਏਗਾ। ਫਿਰ ਇਹ ਲੀਗਲੀ ਵੀਜ਼ਾ ਹੋਣ ਤੋਂ ਬਾਅਦ ਵੀ ਜੇ ਦੂਜੇ ਮੁਲਕਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਤੇ ਇਹਨਾਂ ਨੂੰ 에ਅਰਪੋਰਟ ਤੇ ਹੀ ਰੋਕ ਲਿਆ ਜਾਏਗਾ। ਉਹਨਾਂ ਨੇ ਆਖਿਆ ਕਿ ਅਸੀਂ ਇਹੋ ਜਿਹੇ ਬਹੁਤ ਸਾਰੇ ਖਾਨਦਾਨਾਂ ਦੀ ਸ਼ਨਾਖਤ ਕੀਤੀ ਹੈ ਜਿਹੜੇ ਇੱਥੋਂ ਵੀਜ਼ਾ ਲੈ ਕੇ ਜਾਂਦੇ ਨੇ ਔਰ ਉੱਥੇ ਜਾ ਕੇ ਦੂਜੇ ਮੁਲਕਾਂ ਦੇ ਵਿੱਚ ਮੰਗਣ ਦਾ ਮਕਰੂ ਕੰਮ ਕਰਦੇ ਨੇ ਔਰ ਮੁਲਕ ਦੀ ਬਦਨਾਮੀ ਦਾ ਸਬਬ ਬਣਦੇ ਨੇ। ਸੋ ਅਸੀਂ ਇਹੋ ਜਿਹੇ ਇੱਕ ਅੱਧੇ ਜੀ ਨੂੰ ਨਹੀਂ ਬਲਕਿ ਪੂਰੇ ਟੱਬਰ ਨੂੰ ਜਾਂ ਪੂਰੇ ਖਾਨਦਾਨ ਨੂੰ ਬੈਨ ਕਰਨ ਦਾ ਸੋਚ ਰਹੇ ਹਾਂ, ਕਿਉਂਕਿ ਇੱਕ ਬੰਦੇ ਦੇ ਆਉਣ ਤੋਂ ਬਾਅਦ ਉਹਦੇ ਪਰਿਵਾਰ ਦਾ ਕੋਈ ਨਾ ਕੋਈ ਹੋਰ ਬੰਦਾ ਇਹੀ ਕੰਮ ਜਾਂ ਇਹੀ ਧੰਦਾ ਕਰਨ ਪਾਕਿਸਤਾਨ ਤੋਂ ਬਾਹਰ ਚਲਾ ਜਾਂਦਾ ਹੈ। ਪਾਕਿਸਤਾਨੀ ਸਰਕਾਰ ਵੱਲੋਂ ਦਿੱਤੇ ਗਏ ਆંકੜਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ 2024 ਯਾਨੀ 31 ਦਸੰਬਰ ਸਾਲ 2024 ਤੱਕ ਪਾਕਿਸਤਾਨ ਦੇ ਵਿੱਚ 4850 ਲੋਕਾਂ ਨੂੰ ਡੀਪੋਰਟ ਕੀਤਾ ਗਿਆ, ਜਦਕਿ ਸਾਲ 2025 ਚ ਹਜੇ ਤੱਕ ਇਹ ਗਿਣਤੀ ਹੈ ਜਿਹੜੀ ਇਹ 552 ਹੈ, ਜੋ ਕਿ ਅਪ੍ਰੈਲ ਮਹੀਨੇ ਦੇ ਮੁੱਕਣ ਤੇ ਦੱਸੀ ਗਈ ਹੈ। ਇਹਦੇ ਮੁਤਾਬਕ ਸਭ ਤੋਂ ਬਹੁਤਿਆਂ ਦਾ ਤਾਲੁਕ ਸਿੰਧ ਦੇ ਨਾਲ, ਦੂਜੇ ਨੰਬਰ ਤੇ ਪੰਜਾਬ, ਤੀਜੇ ਤੇ ਖੈਬਰ ਪਖਤੂਨ ਹੈ, ਜਦਕਿ 2604 ਲੋਕ ਨੇ ਜਿਹੜੇ ਉਹ ਸਿੰਧ ਤੋਂ ਦੱਸੇ ਗਏ ਨੇ ਔਰ ਇਸ ਤੋਂ ਅੱਡ ਪਾਕਿਸਤਾਨ ਦੇ ਸੂਬਾ ਪੰਜਾਬ, ਖੈਬਰ ਪਖਤੂਨਖਵਾ, ਇਸਲਾਮਾਬਾਦ, ਗਿਲਗਿਤ ਬਲਤਿਸਤਾਨ ਔਰ ਕਸ਼ਮੀਰ ਤੋਂ ਵੀ ਕੁਝ ਲੋਕਾਂ ਦੇ ਮੰਗਣ ਦੀਆਂ ਇਤਲਾਵਾਂ ਸਾਹਮਣੇ ਆਈਆਂ ਨੇ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਮੰਗਣ ਦਾ ਕੰਮ ਕਰਦੇ ਨੇ। ਯਾਦ ਰਵੇ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਵੇਖਣ ਨੂੰ ਲੱਭੀਆਂ ਸਨ, ਜਦੋਂ ਲੋਕ ਮੱਕਾ ਔਰ ਮਦੀਨਾ ਰੱਬ ਦੇ ਘਰ ਦੇ ਵਿੱਚ ਉੱਥੇ ਜਾ ਕੇ ਉਮਰਾ ਜਾਂ ਜ਼ਿਆਰਤ ਕਰਨ ਦੀ ਥਾਂ ਮੰਗਦੇ ਹੋਏ ਮਿਲੇ ਔਰ ਇਹਨਾਂ ਲੋਕਾਂ ਦੀ ਸ਼ਨਾਖਤ ਪਾਕਿਸਤਾਨੀਅਤ ਦੇ ਤੌਰ ਤੇ ਜ਼ਾਹਰ ਕੀਤੀ ਗਈ ਔਰ ਲੋਕਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਕਿ ਵੇਖੋ ਇਹ ਪਾਕਿਸਤਾਨ ਤੋਂ ਕਿਹੜੇ ਵੀਜ਼ੇ ਤੇ ਆਏ ਔਰ ਇੱਥੇ ਆ ਕੇ ਕੀ ਹਰਕਤਾਂ ਕਰਦੇ ਨੇ। ਪਾਕਿਸਤਾਨੀ ਸਰਕਾਰ ਨੇ ਇਸ ਕੰਮ ਦੇ ਉੱਤੇ ਮੁਲਕ ਦੀ ਬਦਨਾਮੀ ਨੂੰ ਵੇਖਦਿਆਂ ਹੋਇਆ ਕਾਨੂੰਨ ਸਖਤ ਕੀਤਾ ਹੈ, ਜਿਹਦੇ ਤਹਿਤ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਮੰਗਣ ਵਾਲੇ ਨੇ ਜਿਹੜੇ ਉਹਨਾਂ ਨੂੰ
5 ਸਾਲ ਵਾਸਤੇ ਬੈਨ ਕਰਨ ਦੇ ਨਾਲ 5 ਲੱਖ ਰੁਪਏ ਤੱਕ ਜੁਰਮਾਨਾ ਔਰ 2 ਸਾਲ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਲੋ ਜੀ, ਅੱਜ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਕਹਾਂਗਾ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 4087227698। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਤੇ ਫੇਸਬੁੱਕ, YouTube, Instagram ਔਰ TikTok ਤੇ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਸਾਡੇ ਸਾਰੇ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮਸੂਦ ਮਲੀ ਨੂੰ ਦਵੋ ਇਜਾਜ਼ਤ। ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।